ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਯੂਕਰੇਨ ਦੇ ਹਵਾਲੇ ਨਾਲ ਕਿ ਯੂਕਰੇਨ ਦੇ ਮੁੱਦੇ ਤੇ ਰੂਸ ਅਤੇ ਅਮਰੀਕਾ ਸਮੇਤ ਨਾਟੋ ਦੇਸ਼ਾਂ ਦੇ ਤਣਾਅ ਬਣਿਆ ਹੋਇਆ ਹੈ ਔਰ ਦੂਸਰੇ ਪਾਸੇ ਆਸਟ੍ਰੇਲੀਆ ਵਿੱਚ ਕੁਆਡ ਦੇਸ਼ਾਂ ਜਿਸ ਵਿੱਚ ਅਮਰੀਕਾ, ਆਸਟ੍ਰੇਲੀਆ, ਜਾਪਾਨ ਅਤੇ ਭਾਰਤ ਸ਼ਾਮਲ ਹਨ ਦੀ ਮੀਟਿੰਗ ਹੋਣ ਜਾ ਰਹੀ ਹੈ। ਸੋ ਅਮਰੀਕਾ ਦੇ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਦਾ ਕਹਿਣਾ ਹੈ ਕਿ 21ਵੀਂ ਸਦੀ ਵਿੱਚ ਇੰਡੋ ਪੈਸੀਫਿਕ ਦਾ ਜਿਹੜਾ ਖਿੱਤਾ ਹੀ ਦੁਨੀਆ ਦੀ ਸਿਆਸਤ ਡਿਸਾਈਡ ਕਰੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਗਰੋ ਹੋ ਰਹੇ ਸੀ, ਬਚਪਨ 'ਚੋਂ ਜਵਾਨੀ ਵੱਲ ਤੁਰ ਰਹੇ ਸੀ ਤੇ ਉਦੋਂ ਅਕਸਰ ਇਹੀ ਲਫ਼ਜ਼ ਠੰਡੀ ਜੰਗ, ਸ਼ੀਤ ਜੰਗ ਵੀ ਉਹਨੂੰ ਕਹਿੰਦੇ ਸੀ, ਕੋਲਡ ਵਾਰ। ਅੱਛਾ। ਔਰ ਜ਼ਾਹਰ ਹੈ ਕਿ ਸੈਕੰਡ ਵਰਲਡ ਵਾਰ ਤੋਂ ਬਾਅਦ ਦੋ ਵੱਡੀਆਂ ਪਾਵਰਸ ਸੋਵੀਅਤ ਯੂਨੀਅਨ ਔਰ ਯੂਨਾਈਟਿਡ ਸਟੇਟਸ ਆਫ ਅਮਰੀਕਾ ਜਿਹੜੀਆਂ ਉੱਭਰੀਆਂ, ਬ੍ਰਿਟਿਸ਼ ਇੰਪੀਰੀਅਲਿਜ਼ਮ ਦਾ ਥੱਲਾ ਲੱਗ ਗਿਆ, ਜਰਮਨ ਵੈਸੇ ਹੀ ਦੋ ਹਿੱਸਿਆਂ 'ਚ ਵੰਡਿਆ ਗਿਆ, ਵੈਸਟ ਔਰ ਈਸਟ। ਯੂਰਪ ਵੀ, ਯੂਰਪ ਦਾ ਇੱਕ ਹਿੱਸਾ ਹੈ ਜਿਨ੍ਹਾਂ 'ਚ ਪੋਲੈਂਡ, ਚੈਕੋਸਲੋਵਾਕੀਆ, ਹੰਗਰੀ, ਇਹ ਸਾਰੇ ਸੋਵੀਅਤ ਯੂਨੀਅਨ, ਕਮਿਊਨਿਜ਼ਮ ਦਾ ਉਭਾਰ ਹੋਇਆ। ਔਰ ਜਿਹੜੀ ਸ਼ੀਤ ਜੰਗ ਜਾਂ ਕੋਲਡ ਵਾਰ ਸੀ ਉਹਦੇ 'ਚ ਇੱਕ ਪਾਸੇ ਅਮਰੀਕਾ ਦੁਨੀਆ ਦੇ ਵਿੱਚ ਆਪਣੇ ਅਸਰ ਨੂੰ ਪਸਾਰ ਰਿਹਾ ਸੀ, ਉਹਦੇ ਲਈ ਪੋਲੀਟੀਕਲ ਅਸੈਸੀਨੇਸ਼ਨਸ ਕਰਨੀਆਂ ਪੈਣ, CIA ਦੇ ਡਰਟੀ ਆਪਰੇਸ਼ਨ। ਫਿਰ ਉਹਦਾ ਨਤੀਜਾ ਦੁਨੀਆ 'ਚ 70 ਤੋਂ ਜ਼ਿਆਦਾ ਥਾਵਾਂ ਦੇ ਉੱਤੇ ਇੱਕ ਪਾਸੇ ਕਮਿਊਨਿਸਟ ਆਪਣੇ ਕਾਮਰੇਡਾਂ ਨੂੰ ਖੜੇ ਕਰ ਰਹੇ ਸੀ। ਔਰ ਜੇ ਅਸੀਂ ਸਿਵਲ ਵਾਰਸ ਦੀ ਹਿਸਟਰੀ ਦੇਖੀਏ, ਉਹ ਇਕੱਲੀ ਬਹੁਤ ਵਾਰ ਵਿਤਨਾਮ ਜਾਂ ਕੋਰੀਆ ਦੇ ਹਵਾਲੇ ਨਾਲ ਹੀ ਹੁੰਦਾ ਕਿ ਪ੍ਰੋਕਸੀ ਵਾਰ ਸੀਗੀਆਂ। ਲੇਕਿਨ ਇਸ ਤੋਂ ਇਲਾਵਾ ਜਿਹੜੀਆਂ ਇੰਟਰਨਲ ਸਟਰਾਈਫਸ ਦੇ ਵਿੱਚ ਉਹ ਕੰਬੋਡੀਆ ਹੋਏ, ਉਹ ਚਿਲੀ ਹੋਏ, ਇਕਵਾਡੋਰ ਤੋਂ ਲੈ ਕੇ ਜਿਹੜਾ ਇਹ ਸਾਰੇ ਸਾਊਥ ਅਮਰੀਕਾ ਦੇ ਖਿੱਤੇ ਦੇ ਵਿੱਚ ਇਹ ਉਹ ਦੌਰ ਸੀ ਜਿਹਦੇ 'ਚ ਕਿ ਜੇ ਇਹਨਾਂ ਸਿਵਲ ਵਾਰਸ ਜਿਨ੍ਹਾਂ ਦੇ ਪਿੱਛੇ ਦੋ ਤਾਕਤਾਂ ਹੀ ਸੀ ਕਿ ਉਹਨਾਂ ਨੇ ਕਿੱਥੇ ਕੀ ਗੜਬੜ ਕਰਨੀ ਹੈ, ਕਿਉਂਕਿ ਅਮਰੀਕਾ ਸਾਊਥ ਅਮਰੀਕਾ ਨੂੰ ਆਪਣਾ ਬੈਕਯਾਰਡ ਸਮਝਦਾ ਸੀ, ਸੋਵੀਅਤ ਯੂਨੀਅਨ ਆਪਣੇ ਪੈਰ ਪਸਾਰ ਰਿਹਾ ਸੀ। ਔਰ ਇੱਥੇ ਵੀ ਅਸੀਂ ਜੇ ਕਿਊਬਾ ਦੇ ਹਵਾਲੇ ਨਾਲ ਦੇਖੀਏ, ਜਿਹੜੀ ਲਾਸਟ ਪੋਸਟ ਅਜੇ ਤੱਕ ਵੀ ਕਿਤੇ ਨਾ ਕਿਤੇ ਕਮਿਊਨਿਸਟ ਹੋਲਡ ਕਰਦੇ ਨੇ। ਔਰ ਫਿਰ 1960 ਦਾ ਕਿਊਬਾ ਮਿਸਲ ਕ੍ਰਾਈਸਿਸ ਯਾਦ ਆਉਂਦਾ ਹੈ, ਜਦੋਂ ਕਿ ਦੁਨੀਆ ਇੱਕਦਮ ਤਬਾਹੀ ਦੇ ਜਿਹੜੀ ਹੈ ਕਗਾਰ 'ਤੇ ਖੜੀ ਸੀ। ਔਰ ਉਹ ਮਿਸਾਈਲ ਜਿਹੜੀਆਂ ਨਿਊਕਲੀਅਰ ਟਿਪਡ ਨੇ, ਜੇ ਰਸ਼ੀਆ ਬੈਕ ਮੂਵ ਨਾ ਕਰਦਾ ਤੇ ਨਿਊਕਲੀਅਰ ਜੰਗ ਹੋ ਜਾਣੀ ਸੀ। ਲੇਕਿਨ ਉਹ ਸਾਰੇ ਦਾ ਦੌਰ 1999-90 ਤੱਕ ਪਹੁੰਚਦਿਆਂ ਖ਼ਤਮ ਹੋ ਗਿਆ। ਸੋਵੀਅਤ ਯੂਨੀਅਨ ਕਲੈਪਸ, 15 ਹਿੱਸਿਆਂ 'ਚ ਵੰਡਿਆ ਗਿਆ। ਅਮਰੀਕਾ ਓਨਲੀ ਸੁਪਰ ਪਾਵਰ ਦੇ ਤੌਰ 'ਤੇ ਉੱਭਰਿਆ। ਤੇ ਜੇ ਕਹਿਣਾ ਹੋਏ ਕਿ ਉਹ ਸੁਪਰ ਪਾਵਰ ਅਮਰੀਕਾ ਦਾ ਦੌਰ ਵੀ ਲਗਭਗ 10-11 ਸਾਲ ਜ਼ਰੂਰ ਰਿਹਾ, ਚੰਮਦੀਆਂ ਚਲਾਈਆਂ ਇਹਨਾਂ ਨੇ। ਪਰ 9/11 ਤੋਂ ਬਾਅਦ ਜਿਹੜਾ ਅਮਰੀਕਾ ਦੇ ਮੇਨਲੈਂਡ ਦੇ ਉੱਤੇ ਵਰਲਡ ਟ੍ਰੇਡ ਸੈਂਟਰ, ਪੈਂਟਾਗਨ, ਵਰਜੀਨੀਆ ਦੇ ਵਿੱਚ ਆਰਲਿੰਗਟਨ 'ਚ ਇਹ ਹਮਲੇ ਸੀ, ਉਹਨੇ ਅਮਰੀਕਾ ਨੂੰ ਇੱਕ ਨਵੀਂ ਡਾਇਰੈਕਸ਼ਨ ਦੇ ਵੱਲ ਤੋਰਿਆ। ਚੈਲੰਜ ਹੋਇਆ ਉਸ ਤੋਂ ਪਹਿਲਾਂ ਕਦੇ ਵੀ ਅਮਰੀਕਨ ਮੇਨਲੈਂਡ 'ਤੇ ਜਿਹੜਾ ਕਲੋਜ਼ੈਸਟ ਸੈਕੰਡ ਵਰਲਡ ਵਾਰ ਜਿਹਦੀ ਵਜ੍ਹਾ ਕਰਕੇ ਅਮਰੀਕਾ ਉਸ ਪਾਸੇ ਝੁਕਿਆ ਸੀ, ਉਹ ਪਰਲ ਹਾਰਬਰ ਸੀ। ਲੇਕਿਨ ਇਸ ਤੋਂ ਬਾਅਦ ਲਗਭਗ ਅਸੀਂ ਦੇਖਦੇ ਹਾਂ ਕਿ ਉਹੀ ਅਫਗਾਨਿਸਤਾਨ ਜਿਹੜਾ ਗਰੇਵਯਾਰਡ ਬਣਿਆ ਸੀ ਸੋਵੀਅਤ ਯੂਨੀਅਨ ਦੀ, 20 ਸਾਲ ਅਮਰੀਕਾ ਨੈਟੋ ਫੋਰਸਿਸ, ਕਿਉਂਕਿ ਨੈਟੋ ਅਮਰੀਕਨ ਇੰਸਪਾਇਰਡ ਹੀ ਜਾਂ ਅਮਰੀਕਾ ਦੀ ਖੜੀ ਕੀਤੀ ਬਾਡੀ ਸੀ ਯੂਰਪ ਦੇ ਵਿੱਚ, ਉਹਨਾਂ ਨੂੰ 20 ਸਾਲ ਬਾਅਦ ਉੱਥੋਂ ਜਿਵੇਂ ਰਿਟਰੀਟ ਹੋਇਆ, ਅਸੀਂ 15 ਅਗਸਤ ਪਿਛਲੇ 2021 ਦੇ ਹਵਾਲੇ ਨਾਲ ਦੇਖਦੇ ਹਾਂ ਕਿ ਉਹ ਇੱਕ ਹਿਊਮਿਲੇਸ਼ਨ ਵੀ ਸੀ। ਪਰ ਅਮਰੀਕਾ ਘੱਟੋ ਘੱਟ ਸੋਵੀਅਤ ਯੂਨੀਅਨ ਵਾਂਗ ਕਲੈਪਸ ਨਹੀਂ ਹੋਇਆ, ਉਸ 'ਚੋਂ ਉਹਨਾਂ ਨੇ ਜਿਹੜਾ ਉਹ ਵਿਦਡਰਾ ਕੀਤਾ, ਉਹ ਰੀਐਸਰਟ ਕਰਨ ਦੀ ਲਾਈਨ। ਪਰ ਇਸ ਸਾਰੇ ਪੀਰੀਅਡ 'ਚ ਇਰਾਕ ਵਾਰ 2003-2004 ਜਿਹੜੀ ਜੂਨੀਅਰ ਬੁਸ਼ ਨੇ ਆਪ ਸਹੇੜੀ, ਮਿਡਲ ਈਸਟ 'ਚ ਅਮਰੀਕਾ ਦਾ ਇਨਫਲੂਐਂਸ ਘਟਿਆ। ਔਰ ਇਸ ਸੋਵੀਅਤ ਯੂਨੀਅਨ ਦੇ ਕਲੈਪਸ ਔਰ ਅਮਰੀਕਾ ਦੇ ਸੁਪਰ ਪਾਵਰ ਦੇ ਜਿਹੜਾ ਦੌਰ ਦੇ ਦੌਰਾਨ ਹੀ ਜਿਹੜੀ ਇੱਕ ਵੱਡੀ ਐਮਰਜੈਂਸ ਹੋਈ ਦੁਨੀਆ ਦੇ ਸੀਨ ਦੇ ਉੱਤੇ, ਉਹ ਚਾਈਨਾ ਦੀ ਸੀ। ਚਾਈਨਾ ਨੇ ਆਪਣਾ ਇਕਨੋਮਿਕਲ ਮਾਈਟ, ਮਿਲਟਰੀ ਮਾਈਟ, ਔਰ ਜਦੋਂ ਸ਼ੀ ਜਿਨਪਿੰਗ ਸਾਰੀ ਉਮਰ ਦੇ ਲਈ ਵੀ ਪ੍ਰੈਜ਼ੀਡੈਂਟ ਬਣ ਗਏ ਔਰ ਉਹਨਾਂ ਦਾ ਜਿਹੜਾ ਡ੍ਰੀਮ ਪ੍ਰੋਜੈਕਟ ਵਨ ਬੈਲਟ ਵਨ ਰੋਡ $380 ਬਿਲੀਅਨ ਦਾ, ਔਰ ਜਿਵੇਂ 130 ਤੋਂ ਜ਼ਿਆਦਾ ਦੇਸ਼ਾਂ ਨੇ ਉਸ ਨੂੰ ਜੁਆਇਨ ਕੀਤਾ ਔਰ ਉਹ ਇਸ ਵੇਲੇ ਜਿਹੜਾ ਹਰ ਇੱਕ ਦੀ ਅੱਖ 'ਚ ਤਾਂ ਰੜਕਣਾ ਹੀ ਸੀ, ਅਮਰੀਕਾ ਨੂੰ ਵੀ ਇੱਕ ਚੈਲੰਜ ਮਹਿਸੂਸ ਹੋਇਆ। ਲੇਕਿਨ ਇਸ ਪੀਰੀਅਡ 'ਚ ਕਿਉਂਕਿ ਅਮਰੀਕਾ ਦੀ ਅਫਗਾਨਿਸਤਾਨ ਦੇ ਵਿੱਚ ਉਸ ਦਾ ਫਸਣਾ ਔਰ ਮਿਡਲ ਈਸਟ, ਇਰਾਕ ਔਰ ਖ਼ਾਸ ਤੌਰ 'ਤੇ ਸੀਰੀਆ 'ਚ ਜਦੋਂ ਚਾਈਨਾ ਔਰ ਰਸ਼ੀਆ ਇੱਕ ਲਾਈਨ 'ਤੇ ਆਏ,
ਔਰ ਅਮਰੀਕਾ ਨੂੰ ਜਿਹੜਾ ਜੋ ਸੀਰੀਅਨ ਰਜੀਮ ਨੂੰ ਕੱਢਣਾ ਚਾਹੁੰਦੇ ਸੀ ਉਹਦੇ 'ਚ ਕਾਮਯਾਬ ਨਹੀਂ ਹੋਏ। ਸੋ ਇਸ ਸਾਰੇ ਨੇ ਅਮਰੀਕਾ ਦੇ ਵੱਧਦੇ ਚੈਲੰਜ ਸੁਪਰ ਪਾਵਰ ਦੇ ਨੂੰ ਰਸ਼ੀਆ ਔਰ ਚਾਈਨਾ ਦੇ ਨੂੰ ਇੱਕ ਦੂਸਰੇ ਦੇ ਕਰੀਬ ਲੈ ਆਉਂਦਾ ਹੈ ਔਰ ਨਤੀਜੇ ਦੇ ਤੌਰ ਤੇ ਉਸ ਦਾ ਫਾਇਦਾ ਉਠਾਉਂਦੇ ਆ ਰਸ਼ੀਆ 'ਚ ਫੌਕਸ ਲਾਈਕ ਚਾਲਾਂ ਦੇ ਨਾਲ ਮਿਸਟਰ ਪੁਟਿਨ ਉਹਨਾਂ ਨੇ ਆਪਣੇ ਆਪ ਨੂੰ ਵਾਪਸ ਐਸਰਟ ਕੀਤਾ, ਕ੍ਰੀਮੀਆ ਨੂੰ ਉਹਨਾਂ ਨੇ ਆਕੂਪਾਈ ਕੀਤਾ, ਬੈਲਾਰੂਸ ਦੇ ਵਿੱਚ ਉਹਨਾਂ ਨੇ ਆਪਣਾ ਇਨਫਲੂਐਂਸ ਲਿਆਂਦਾ ਇਹਦੇ ਬਾਵਜੂਦ ਕਿ ਲੋਕ ਉੱਥੇ ਚੇਂਜ ਚਾਹੁੰਦੇ ਸੀ। ਔਰ ਹੁਣ 90,000 ਫੌਜ ਰਸ਼ੀਆ ਦੀ ਯੂਕਰੇਨ ਦੇ ਬਾਰਡਰ ਤੇ ਖੜੀ ਹੈ। ਔਰ ਜਦੋਂ ਅਸੀਂ ਇਹ ਖਬਰ ਦੇਖ ਰਹੇ ਹਾਂ ਰਸ਼ੀਆ ਲਾਂਚਸ ਬੈਲਾਰੂਸ ਮਿਲਟਰੀ ਡ੍ਰਿਲਸ ਐਜ਼ ਵੈਸਟ ਫੀਅਰਸ ਯੂਕਰੇਨ ਇਨਵੇਜਨ ਕਿ ਉਹਨਾਂ ਨੇ 30,000 ਫੌਜੀ ਬੈਲਾਰੂਸ ਦੇ ਵਿੱਚ ਉਤਾਰੇ ਨੇ ਰਸ਼ੀਆ ਨੇ ਔਰ ਜੁਆਇੰਟ ਡ੍ਰਿਲਸ ਸ਼ੁਰੂ ਕੀਤੀਆਂ। ਔਰ ਇਸ ਸਾਰੇ ਦੇ ਚੱਲਦਿਆਂ ਜਿਵੇਂ ਇੱਕ ਮੈਸੇਜ ਇਸ ਸਾਰੇ 'ਚੋਂ ਇਹ ਗਿਆ ਕਿ ਹੁਣ ਦੁਨੀਆ ਯੂਨੀਪੋਲਰ ਨਹੀਂ ਹੈ, ਇੱਕੋ ਹੀ ਸੁਪਰ ਪਾਵਰ ਨਹੀਂ ਹੈ, ਮਲਟੀਪੋਲਰ ਹੈ। ਰਸ਼ੀਆ ਨੇ ਅਮਰੀਕਾ ਔਰ ਨੈਟੋ ਨੂੰ ਉਲਝਾ ਲਿਆ ਔਰ ਉੱਥੇ ਫੀਅਰ ਹੈ ਕਿ ਕਿਸੇ ਵੇਲੇ ਵੀ ਜਿਹੜਾ ਉਹ ਵੱਡੀ ਇਸ ਦਾ ਖਲਾਰਾ ਪੈ ਸਕਦਾ ਹੈ। ਇਸ ਸਾਰੇ ਦੇ ਚੱਲਦੇ ਆ ਜਿਹੜਾ ਅਸੀਂ ਦੇਖਦੇ ਹਾਂ ਵੀ ਅਮਰੀਕਾ ਨੇ ਕਿਉਂਕਿ ਇਹ ਰਸ਼ੀਅਨ ਚੈਲੰਜ ਯੂਕਰੇਨ ਵਾਲਾ ਤਾਂ ਬਹੁਤ ਤਾਜ਼ਾ 'ਚ ਆਇਆ ਪਰ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੇਲੇ ਹੀ ਚਾਈਨਾ ਦੇ ਵੱਡੇ ਚੈਲੰਜ ਨੂੰ ਸਮਝਦੇ ਆ ਟਰੰਪ ਨੇ ਇੱਕ ਬਾਡੀ ਕੁਆਡ ਜਿਹੜੀ ਫਾਰਮ ਕੀਤੀ ਉਹ ਚਾਈਨਾ ਨੂੰ ਘੇਰਨ ਲਈ ਸੀ ਜਿਸ ਦੇ ਵਿੱਚ ਜਿਹੜਾ ਅਮਰੀਕਾ, ਇੰਡੀਆ, ਆਸਟ੍ਰੇਲੀਆ ਔਰ ਜਾਪਾਨ ਇਹ ਸ਼ਾਮਲ ਹੋਏ। ਫਿਰ ਗਲਵਾਨ ਵੈਲੀ ਕਲੈਸ਼ 'ਚ ਇੰਡੀਆ ਦਾ ਮਿਲਟਰੀ ਮਾਈਟ ਜਿਹੜਾ ਉਹ ਜਿਲ੍ਹ 'ਚ ਹੁੰਦਾ ਨਜ਼ਰ ਆਇਆ ਔਰ ਅਮਰੀਕਾ ਨੇ ਦੇਖਿਆ ਕਿ ਜੇ ਮਿਲੀਟੈਰਲੀ ਚਾਈਨਾ ਦੇ ਨਾਲ ਕੋਈ ਕਨਫਲਿਕਟ ਹੋਣਾ ਤਾਂ ਇੰਡੀਆ ਦਾ ਕਿਤੇ ਖੜਾ ਨਹੀਂ ਹੁੰਦਾ ਉਸ ਸਾਰੇ 'ਚ। ਸੋ ਉਹਨਾਂ ਨੇ ਫਿਰ ਔਕਸ ਬਣਾਇਆ ਆਸਟ੍ਰੇਲੀਆ, ਯੂਕੇ, ਅਮਰੀਕਾ, ਫਰਾਂਸ ਵੀ ਨਾਰਾਜ਼ ਹੋਇਆ। ਔਰ ਦੂਸਰਾ ਹੁਣ ਦੋ ਚੈਲੰਜ ਸਾਈਮਲਟੇਨੀਅਸਲੀ ਜਿਹੜੇ ਗਲੋਬਲ ਸਟੇਜ 'ਤੇ ਇੱਕ ਪਾਸੇ ਅਸੀਂ ਯੂਕਰੇਨ ਦੇ ਮੁੱਦੇ 'ਤੇ ਦੇਖ ਰਹੇ ਹਾਂ ਜਿਸ ਮਾਮਲੇ ਦੇ ਵਿੱਚ ਫਰਾਂਸ ਐਕਟਿਵ ਹੈ, ਜਰਮਨ ਐਕਟਿਵ ਹੈ ਕਿ ਇਹ ਟਕਰਾਅ ਨਾ ਹੋਏ ਕਿਉਂਕਿ ਇਹ ਵੀ ਕਿਹਾ ਜਾ ਰਿਹਾ ਜਿਵੇਂ ਬੋਰਿਸ ਜੌਨਸਨ ਨੇ ਕਿਹਾ ਕਿ ਵੀ ਯੂਕੇ ਦੇ ਪ੍ਰਾਈਮ ਮਿਨਿਸਟਰ ਨੇ ਕਿ ਇਹ ਹੋਇਆ ਤੇ ਸਾਰਾ ਹੀ ਯੂਰਪ ਜਿਹੜਾ ਉਹ ਸਕ ਇਨ ਹੋ ਜਾਏਗਾ ਉਹਦੇ ਕਿਉਂਕਿ ਹਰ ਇੱਕ ਨੂੰ ਹਿਸਟਰੀ ਪਤਾ ਹੈ ਦੋਨੋਂ ਵਰਲਡ ਵਾਰਸ ਯੂਰਪ 'ਚ ਹੀ ਸ਼ੁਰੂ ਹੋਈਆਂ। ਬਰਬਾਦੀ ਤਾਂ ਦੁਨੀਆ ਭਰ ਦੀ ਕੀਤੀ ਪਰ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਵੀ ਇਹਨਾਂ ਦਾ ਪੱਲੇ ਕੀ ਰਹਿੰਦਾ। ਹੁਣ ਇਸ ਸਾਰੇ ਦੇ ਚੱਲਦਿਆਂ ਇਹ ਲੱਗਦਾ ਸੀ ਵੀ ਸ਼ਾਇਦ ਜਿਹੜਾ ਚਾਈਨਾ ਦੇ ਉੱਤੇ ਪ੍ਰੈਸ਼ਰ ਘਟਿਆ ਔਰ ਘਟਿਆ ਵੀ ਸੀ ਔਰ ਅਮਰੀਕਾ ਨੂੰ ਵੀ ਇਹ ਨਜ਼ਰ ਆਉਣ ਲੱਗ ਗਿਆ ਹੋਏ ਕਿ ਬਈ ਰਸ਼ੀਆ ਜਿਹੜਾ ਹੈ ਇਹ ਜ਼ਿਆਦਾ ਚੈਲੰਜ ਬਣ ਕੇ ਆ ਰਿਹਾ ਔਰ ਚਾਈਨਾ ਨੂੰ ਸ਼ਾਇਦ ਕੋਈ ਰਿਲੀਫ ਦਿੱਤੀ ਜਾਏ। ਪਰ ਜਿਵੇਂ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ ਆਲਰੇਡੀ ਫਰਾਈਡੇ ਸ਼ੁੱਕਰਵਾਰ ਦੀ ਸਵੇਰ ਹੋ ਚੁੱਕੀ ਹੈ ਏਸ਼ੀਆ ਦੇ ਵਿੱਚ ਔਰ ਆਸਟ੍ਰੇਲੀਆ ਦਾ ਤਾਂ ਉਸ ਤੋਂ ਵੀ ਅੱਗੇ ਹੈ 13.5-14 ਘੰਟੇ ਪਹਿਲਾਂ ਔਰ ਆਲਰੇਡੀ ਅਮਰੀਕਾ ਦੇ ਸੈਕਟਰੀ ਆਫ ਸਟੇਟ ਐਂਟੋਨੀ ਬਲਿੰਕਨ ਉੱਥੇ ਪਹੁੰਚ ਚੁੱਕੇ ਨੇ, ਜਾਪਾਨ ਦੇ ਹੈੱਡ ਪਹੁੰਚ ਚੁੱਕੇ ਨੇ ਔਰ ਇੰਡੀਆ ਦਾ ਐਸ ਜੈ ਸ਼ੰਕਰ ਉਹ ਵੀ ਪਹੁੰਚ ਚੁੱਕਾ ਹੈ ਕਿਉਂਕਿ ਫਰਾਈਡੇ ਕੁਆਡ ਦੀ ਜਿਹੜੀ ਹੈ ਉਹ ਗੁਫ਼ਤਗੂ ਹੋ ਰਹੀ ਹੈ, ਸਿਖਰ ਸੰਮੇਲਨ ਹੈ ਉਹਨਾਂ ਦਾ। ਹਾਲਾਂਕਿ ਇੰਡੀਆ ਨੇ ਕਹਿਣ ਦੀ ਕੋਸ਼ਿਸ਼ ਕੀਤੀ ਵੈਕਸੀਨ ਡਿਸਟਰੀਬਿਊਸ਼ਨ ਔਰ ਦੂਜੀ ਤੀਜੀ ਹੋਏਗੀ ਪਰ ਜ਼ਾਹਰ ਹੈ ਕਿ ਮਕਸਦ ਹੀ ਕੁਆਡ ਦਾ ਚਾਈਨਾ ਨਾਲ ਹੈ ਭਾਵੇਂ ਔਕਸ ਨੇ ਉਹਦੀ ਫੂਕ ਕੱਢ ਦਿੱਤੀ ਹੈ ਲੇਕਿਨ ਅਮਰੀਕਾ ਦੇ ਲਈ ਕੀ ਇਹ ਰਸ਼ੀਆ ਦੇ ਮੁਕਾਬਲੇ ਚਾਈਨਾ ਅੱਜ ਵੀ ਉਹਨੂੰ ਵੱਡਾ ਚੈਲੰਜ ਸਮਝਦੇ ਨੇ ਜਾਂ ਰਸ਼ੀਆ ਨੂੰ ਵੀ ਉਹ ਇਸ ਸਟੇਟਮੈਂਟ ਤੋਂ ਕਲੀਅਰ ਹੋ ਜਾਂਦਾ ਜਿਹੜੀ ਕਿ ਐਂਟੋਨੀ ਬਲਿੰਕਨ ਨੇ ਦਿੱਤੀ ਜਿਹੜੀ ਐਸੋਸੀਏਟਡ ਪ੍ਰੈਸ ਦੁਨੀਆ ਦੀ ਨਿਊਜ਼ ਏਜੰਸੀ ਹੈ। ਇੰਡੋ ਪੈਸੀਫਿਕ ਰੀਜਨ ਵਿਲ ਸ਼ੇਪ ਦਾ ਸੈਂਚੁਰੀ ਬਲਿੰਕਨ ਮੋਰ ਦੈਨ ਐਵਰ ਬਿਫੋਰ ਵੀ ਨੀਡ ਪਾਰਟਨਰਸ਼ਿਪ। ਸੋ ਜ਼ਾਹਰ ਹੈ ਵੀ ਨਵੇਂ ਵੀ ਪਾਰਟਨਰ ਇਹਨਾਂ ਨੇ ਬਣਾਉਣੇ ਨੇ ਉਸ ਖਿੱਤੇ ਦੇ ਵਿੱਚ ਪਰ ਬਲਿੰਕਨ ਦਾ ਇਹ ਕਹਿਣਾ ਕਿ ਅਸੀਂ ਇੰਡੋ ਪੈਸੀਫਿਕ ਦੇ ਉੱਤੇ ਜਿਹੜਾ ਉਹ ਕਰ ਦੇਅਰ ਆਰ ਏ ਫਿਊ ਅਦਰ ਥਿੰਗਸ ਗੋਇੰਗ ਔਨ ਇਨ ਦਾ ਵਰਲਡ ਰਾਈਟ ਨਾਓ ਸਮ ਆਫ ਯੂ ਮੇ ਹੈਵ ਨੋਟ ਫਿਊ ਅਦਰ ਥਿੰਗਸ ਇਹਦਾ ਮਤਲਬ ਇਹ ਹੈ ਕਿ ਜਿਹੜਾ ਰਸ਼ੀਅਨ ਚੈਲੰਜ ਯੂਕਰੇਨ ਦੇ ਮੁੱਦੇ ਤੇ ਹੈ ਉਹ ਫਿਊ ਅਦਰ ਚੈਲੰਜਸ 'ਚ ਉਹ ਦੇਖ ਰਹੇ ਨੇ ਐਵੇਂ ਜਿਵੇਂ ਕੁਝ ਨਹੀਂ ਐਗਜ਼ਿਸਟ ਕਰਦਾ। ਵੀ ਹੈਵ ਏ ਬਿਟ ਆਫ ਚੈਲੰਜ ਵਿਦ ਯੂਕਰੇਨ ਐਂਡ ਰਸ਼ੀਅਨ ਐਗਰੈਸ਼ਨ ਬਿਟ ਆਫ ਚੈਲੰਜ ਨਾਟ ਮਨੀ ਵੀ ਆਰ ਵਰਕਿੰਗ 24/7 ਔਨ ਦੈਟ ਇਹ ਕਹਿ ਕੇ ਉਹਨੇ ਕਿਹਾ ਬਟ ਵੀ ਨੋ the president knows and each of you knows this better than anyone else that so much of this century is going to be shaped by what happens here in the Indo-Pacific region। ਹੁਣ ਕਿ ਹੋ ਰਿਹਾ ਹੈ ਚੈਲੰਜ ਉੱਥੇ ਪਰ ਇਸ ਸੈਂਚੁਰੀ ਨੂੰ ਸ਼ੇਪ ਕਰੇਗਾ ਕਿ ਇਸ ਖਿੱਤੇ 'ਚ ਇੰਡੋ ਪੈਸੀਫਿਕ 'ਚ ਕੀ ਹੁੰਦਾ ਹੈ। ਦਾ ਇੰਡੋ ਪੈਸੀਫਿਕ ਇਜ਼ ਦਾ ਫਾਸਟੈਸਟ ਗਰੋਇੰਗ ਰੀਜਨ ਇਨ ਦਾ ਵਰਲਡ ਇਹ ਹੁਣ ਸੈਕਟਰੀ ਆਫ ਸਟੇਟ ਬਲਿੰਕਨ ਕਹਿ ਰਿਹਾ ਅਕਾਊਂਟਿੰਗ ਫॉर 2/3 ਆਫ ਗਲੋਬਲ ਇਕਨੋਮਿਕ ਗਰੋਥ ਓਵਰ ਦਾ ਪਾਸਟ 5 years ਐਂਡ ਹੋਮ ਟੂ ਹਾਫ ਦਾ ਵਰਲਡਸ ਪੋਪੂਲੇਸ਼ਨ ਕਿ ਦੁਨੀਆ ਦੀ ਅੱਧੀ ਆਬਾਦੀ ਇੰਡੋ ਪੈਸੀਫਿਕ 'ਚ ਹੈ
ਔਰ ਪਿਛਲੇ 5 ਸਾਲਾਂ 'ਚ ਜਿਹੜੀ 2/3 ਗਲੋਬਲ ਇਕਨੋਮੀ ਹੈ ਉਹ ਇਸ ਖਿੱਤੇ 'ਚੋਂ ਹੀ ਆਈ ਹੈ। what matters in the region matters around the world, and challenges like climate change and COVID-19 can't be tackled by any nation alone. ਚਲੋ ਇਹ ਤਾਂ ਸਮਝ ਆਈ ਗੱਲ ਦੀ। More than ever before, we need partnerships, we need alliances, we need coalitions of countries willing to put their efforts, their resources, their minds into tackling these problems. What really drives us is a shared vision. ਹੁਣ ਇਹ ਸਾਰੇ ਦਾ ਮਤਲਬ ਇਹ ਹੈ ਕਿ ਇਹ ਅਮਰੀਕਾ ਨੇ ਇਹ ਫਿਰ ਮੈਸੇਜ ਦਿੱਤਾ ਹੈ ਕਿ ਰਸ਼ੀਆ ਲੈ ਵੀ ਲੈ ਯੂਕਰੇਨ ਨੂੰ। ਆਲਰੇਡੀ ਬਾਈਡਨ ਨੇ ਇੱਕ ਪ੍ਰੈਸ ਕਾਨਫਰੰਸ ਕਿਹਾ ਸੀ ਕਿ ਜੇ ਮਾੜਾ ਮੋਟਾ ਹੋਇਆ ਤੇ ਅਸੀਂ ਨਹੀਂ ਕਰਾਂਗੇ, ਵੀ ਉੱਥੇ ਇਹਨਾਂ ਨੇ ਇੰਟਰਵੀਨ ਨਹੀਂ ਕਰਨਾ, ਕੋਈ ਆਪਣਾ ਮਿਲਟਰੀ ਮਾਈਟ ਨਹੀਂ ਦਿਖਾਣਾ, ਵਾਰ ਆਫ ਨਰਵਸ ਹੈ ਜਿਵੇਂ ਅਸੀਂ ਕਿਹਾ ਸੀ। ਪਰ ਚਾਈਨਾ ਦੇ ਮਾਮਲੇ 'ਚ ਉਹਨਾਂ ਨੇ ਜਿੱਥੇ ਭਾਰਤ, ਜਾਪਾਨ, ਆਸਟ੍ਰੇਲੀਆ ਨੂੰ ਬਲਦੀ ਦੇ ਬੂਥੇ 'ਚ ਧੱਕਿਆ, ਉੱਥੇ ਉਹ ਹੋਰ ਕਿਹੜੇ ਅਲਾਇੰਸ ਵੱਲ ਦੇਖ ਰਹੇ ਨੇ। Mr. Blinken's trip is designed to reinforce America's interest in Asia, Chinese assertiveness ਨੂੰ ਘਟਾਉਣਾ ਰੀਜਨ ਦੇ ਵਿੱਚ। He will also visit Fiji and discuss pressing concerns about North Korea with his Japanese and South Korean counterparts in Hawaii. So Fiji ਨੂੰ ਵੀ ਦੂਜੇ ਨੂੰ ਵੀ। ਔਰ ਇਹ ਜਿਹੜਾ ਇਹਦੇ 'ਚ ਵੀ ਉਹ ਕਹਿਣਾ ਚਾਹੁੰਦੇ ਨੇ ਕਿ ਜੀ ਅਸੀਂ ਕੋਈ ਚੀਨ ਦੇ ਖਿਲਾਫ ਨਹੀਂ ਹੈ, ਪਰ ਇਹ ਆਪਣੀ ਖੇਡ ਤੇ ਲੱਗੇ ਹੋਏ ਨੇ। ਪਰ ਚਾਈਨਾ ਕਿੱਧਰ ਨੂੰ ਜਾ ਰਿਹਾ ਹੈ? China planning more than 50 space launches in 2022. Last month, CASC said China will complete the building of space station this year. ਉਹਨਾਂ ਨੇ ਜਿਹੜਾ ਪਲਾਨ ਕੀਤਾ ਹੈ ਕਿ 50 ਤੋਂ ਜ਼ਿਆਦਾ ਸਪੇਸ ਲਾਂਚਸ ਉਹਨਾਂ ਨੇ ਕਰਨੇ ਨੇ, 6 ਮੈਂਡ ਫਲਾਈਟਸ ਹੋਣੀਆਂ ਨੇ। ਔਰ ਇਸ ਸਾਰੇ ਦੇ ਥੱਲੇ ਜਿਹੜਾ ਉਹਨਾਂ ਦੀ ਚਾਈਨਾ ਐਰੋਸਪੇਸ ਸਾਇੰਸ ਐਂਡ ਟੈਕਨੋਲੋਜੀ ਕਾਰਪੋਰੇਸ਼ਨ ਹੈ, ਉਹਨਾਂ ਨੇ ਜਿਹੜਾ 140 ਸਪੇਸ ਕਰਾਫਟ ਜਿਹੜੇ ਨੇ ਉਹ ਸਪੇਸ ਦੇ ਵਿੱਚ ਭੇਜਣੇ ਨੇ। ਸੋ ਮਤਲਬ ਇਹ ਹੈ ਕਿ ਜ਼ਮੀਨੀ ਤੌਰ ਦੇ ਉੱਤੇ ਇੰਡੋ ਪੈਸੀਫਿਕ ਦੇ ਨਾਂ ਥੱਲੇ ਜਾਂ ਸਾਊਥ ਚਾਈਨਾ ਸੀ ਜਾਂ ਹੁਣ ਨਾਰਥ ਚਾਈਨਾ ਸੀ ਦੀ ਗੱਲ ਵੀ ਹੋ ਰਹੀ ਹੈ, ਪਾਣੀਆਂ ਦੇ ਵਿੱਚ ਵੀ, ਧਰਤੀ ਦੇ ਉੱਤੇ ਵੀ ਔਰ ਸਪੇਸ ਦੇ ਵਿੱਚ ਵੀ ਕਿਹਦੀ ਸਰਦਾਰੀ ਹੋਣੀ ਹੈ। ਔਰ ਉਹਦੇ ਵਿੱਚ ਆਲਰੇਡੀ ਜਦੋਂ ਨੈਕਸਟ ਜਨਰੇਸ਼ਨ ਵਾਰਸ ਦੀ ਗੱਲ ਹੁੰਦੀ ਹੈ, ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਗੱਲ ਹੁੰਦੀ ਹੈ, ਸੋ ਜ਼ਾਹਰ ਹੈ ਕਿ ਵੀ ਇਹ ਦੁਨੀਆ ਜਿਹਨੂੰ ਕਿ ਰੱਬ ਨੇ ਆਪਣੇ ਘਰ ਦੇ ਤੌਰ ਤੇ ਬਣਾਇਆ, ਕਿਉਂਕਿ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਖੂਬਸੂਰਤ ਨੇਚਰ, ਪਲਾਂਟਸ, ਬਰਡਸ, ਐਨੀਮਲਸ, ਔਰ ਫਿਰ ਇੱਕ ਇਨਸਾਨ ਦੇ ਨਾਂ ਥੱਲੇ ਬੰਦਾ ਬਣਾਇਆ। ਬੰਦਾ ਨਹੀਂ ਬਣਿਆ, ਇਨਸਾਨ ਵੀ ਨਹੀਂ ਬਣਿਆ, ਔਰ ਉਹ ਉਸੇ ਦੌੜ ਦੇ ਵਿੱਚ ਹੀ ਲੱਗਾ ਹੋਇਆ ਹੈ। ਹਾਲਾਂ ਕਹਿਣ ਨੂੰ ਅਸੀਂ ਰੂਲ ਆਫ ਦਾ ਜੰਗਲ ਕਹਿ ਦਿੰਦੇ ਹਾਂ ਕਿ ਜੀ ਫਲਾਣਾ, ਪਰ ਕਦੇ ਜਿਹੜਾ ਜੰਗਲੀ ਜਾਨਵਰ ਹੈ ਉਹ ਸ਼ੌਕੀਆ ਤਾਂ ਨਹੀਂ ਮਾਰਦਾ ਕਿਸੇ ਜਾਨਵਰ। ਜਦੋਂ ਉਹਨੂੰ ਭੁੱਖ ਲੱਗਦੀ ਹੈ, ਜਿਹੜਾ ਤਾਕਤਵਰ ਹੈ ਉਹ ਦੂਜੇ ਨੂੰ ਮਾਰਦਾ। ਪਰ ਜੇ ਅਸੀਂ ਆਪਣੀ ਇਸ ਨਸਲ ਦੀ ਗੱਲ ਕਰੀਏ ਜਿਹਨੂੰ ਬੰਦਾ, ਆਦਮੀ, ਔਰ ਇਹ ਵੀ ਯਾਦ ਦਹਾਨੀ ਕਰਾਏ ਹੋ ਆਦਮੀ ਹਾਂ ਇੱਕਦਮ ਹੀ ਕਿ ਵੀ ਕਦੋਂ ਅਗਲਾ ਦਮ ਆਣਾ ਕਿ ਨਹੀਂ ਆਣਾ। ਪਰ ਅਖੀਰਲੇ ਸਾਹ ਤੱਕ ਵੀ ਇਹ ਜਿਹੜੀ ਤਮੈ, ਡਿਜ਼ਾਇਰਸ ਨੇ, ਉਹ ਇੰਡੀਵਿਜੂਅਲਸ ਦੀਆਂ ਹੋਣ, ਮੁਲਕਾਂ ਦੀਆਂ ਹੋਣ, ਤਹਿਜ਼ੀਬਾਂ ਦੀਆਂ ਹੋਣ। ਇਹ ਦੇਖਦਿਆਂ ਹੋਇਆਂ ਵੀ ਕਿ ਕਿੰਨੇ ਐਮਪਾਇਰ ਆਏ, ਕਿੱਥੋਂ ਤੱਕ ਉਹਨਾਂ ਦਾ ਅਰੂਜ਼ ਹੋਇਆ, ਫਿਰ ਉਹਨਾਂ ਦਾ ਜਵਾਲ ਹੋਇਆ। ਇੱਥੇ ਕੋਈ ਰਿਹਾ ਨਹੀਂ ਹੈ ਕਿ ਭਾਈ ਇੰਨਾ ਕੁਛ ਰੱਬ ਨੇ ਭਰ ਦਿੱਤਾ ਹੋਇਆ ਇੱਕੋ ਵਾਰ। ਆਸਣ ਲੋਏ ਲੋਏ ਭੰਡਾਰ ਜੋ ਕੁਛ ਪਾਇਆ ਸੋ ਇੱਕਾ ਵਾਰ, ਇੱਕੋ ਵਾਰੀ ਭਰਿਆ ਹੋਇਆ, ਕਿਸੇ ਚੀਜ਼ ਦੀ ਕਮੀ ਨਹੀਂ ਹੈ। ਪਰ ਸਾਡੀ ਜਿਹੜੀ ਉਹ ਗਰੀਡ ਹੈ, ਸਾਡੀ ਤਮੈ ਹੈ, ਡਿਜ਼ਾਇਰਸ ਨੇ, ਔਰ ਉਹਨਾਂ ਸਾਰਿਆਂ ਦੇ ਬਾਵਲ ਅਨਾ ਹੈ ਕਿ ਹਮ ਹੋਤੇ हैं। ਉਹਨੇ ਪਹਿਲਾਂ ਵੀ ਤਬਾਹੀਆਂ ਕਰਵਾਈਆਂ ਨੇ, ਔਰ ਇਹ ਤਾਂ ਇੰਡੋ ਪੈਸੀਫਿਕ ਨੂੰ ਇਸ 21ਵੀਂ ਸਦੀ ਦੇ ਵਿੱਚ ਜਿਹੜਾ ਉਹ ਸ਼ੇਪ ਕਰਨ ਵਾਲਾ ਕਹਿ ਰਹੇ ਨੇ। ਮੈਨੂੰ ਤਾਂ ਇਹ ਨਜ਼ਰ ਆ ਰਿਹਾ ਕਿ ਭਾਈ ਜਿਸ ਪਾਸੇ ਇਹ ਤੁਰੇ ਹੋਏ ਨੇ, ਇਹ ਤਾਂ ਬਰਬਾਦੀ ਦੇ ਰਸਤੇ ਤੋਂ ਬਿਨਾਂ ਹੋਰ ਕੁਛ ਇਹਦੇ 'ਚ ਨਜ਼ਰ ਨਹੀਂ ਆਉਂਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਿੰਡ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।